ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 415-909-0503 4159090503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਟੇਕੀਆਣਾ ਇਮੀਗ੍ਰੇਸ਼ਨ ਲਾ ਫਰਮ। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਰਸ਼ੀਆ ਨੇ ਫੇਸਬੁੱਕ ਨੂੰ ਬਲੌਕ ਕਰ ਦਿੱਤਾ ਹੈਗਾ। ਕਹਿੰਦੇ ਪਈ ਰਸ਼ੀਆ ਨੇ ਜਿਹੜੀ ਮੇਨ ਫੇਸਬੁੱਕ ਦੀ ਕੰਪਨੀ ਆ ਮੈਟਾ ਪਲੈਟਫਾਰਮ, ਕਹਿੰਦੇ ਪਈ ਰਸ਼ੀਆ ਵਾਲੇ ਇਹ ਕਹਿ ਰਹੇ ਆ ਵੀ ਸਾਡੇ ਨਾਲ ਫੇਸਬੁੱਕ ਧੱਕਾ ਕਰ ਰਿਹਾ, ਜਿਹੜੀ ਸਾਡੀ ਇਨਫੋਰਮੇਸ਼ਨ ਆ ਉਸ ਨੂੰ ਬਾਹਰ ਨਹੀਂ ਜਾਣ ਦੇ ਰਿਹਾ ਹੈਗਾ। 26 ਕੇਸ ਜਿਹੜੇ ਰੈਗੂਲੇਟਰਸ ਹੈਗੇ ਆ ਰਸ਼ੀਆ ਦੇ ਵਿੱਚ, ਰਸ਼ੀਅਨ ਮੀਡੀਆ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਅਸੀਂ ਲੱਭੇ ਹੈਗੇ ਆ ਅਕਤੂਬਰ 2020 ਤੋਂ ਲੈ ਕੇ ਹੁਣ ਤੱਕ, ਜਿੱਥੇ ਰਸ਼ੀਆ ਵਾਲਿਆਂ ਨੇ ਬਿਲਕੁਲ ਉਹਨਾਂ ਦੀ ਫੇਸਬੁੱਕ ਵਾਲਿਆਂ ਨੇ ਰਸ਼ੀਆ ਦੀ ਇਨਫੋਰਮੇਸ਼ਨ ਜਾਣ ਤੋਂ ਰੋਕੀ ਹੈਗੀ ਆ। ਸੋ ਯੂਕਰੇਨ ਨੂੰ ਲੈ ਕੇ ਇਹ ਮਾਮਲਾ ਜ਼ਿਆਦਾ ਇੱਕ ਤੂਲ ਫੜ ਗਿਆ। ਟਾਸ ਨਿਊਜ਼ ਏਜੰਸੀ ਨੇ ਵੀ ਰਿਪੋਰਟ ਕੀਤਾ ਹੈ ਕਿ ਰਸ਼ੀਆ ਨੇ ਟਵਿੱਟਰ ਦੇ ਉੱਤੇ ਵੀ ਰਿਸਟ੍ਰਿਕਸ਼ਨ ਲਾਈ ਆ। ਸਾਰਾ ਕੁਝ ਟਵਿੱਟਰ ਰਸ਼ੀਆ ਦੇ ਵਿੱਚ ਇਸ ਵੇਲੇ ਸ਼ੋਅ ਨਹੀਂ ਕਰ ਸਕਦਾ। ਸੋ ਮਿਲੀਅਨਸ ਆਫ ਆਰਡੀਨਰੀ ਰਸ਼ੀਅਨਸ ਜਿਹੜੇ ਆ, ਆਮ ਲੋਕ ਆ, ਉਹਨਾਂ ਦੇ ਕੋਲ ਕਹਿੰਦੇ ਹੁਣ ਰਿਲਾਇਬਲ ਇਨਫੋਰਮੇਸ਼ਨ ਮਿਲਣੀ ਬੜੀ ਔਖੀ ਹੈਗੀ ਆ, ਕਿਉਂਕਿ ਹੁਣ ਸਿਰਫ ਰਸ਼ੀਆ ਦਾ ਹੀ ਜਿਹੜਾ ਸਟੇਟ ਰਨ ਮੀਡੀਆ ਆ ਉਹ ਹੀ ਇਹ ਸਾਰਾ ਕੁਝ ਦਿਖਾਲ ਰਿਹਾ ਹੈਗਾ। ਟੈਕ ਕੰਪਨੀ ਜਿਵੇਂ ਕਿ ਅਲਫਾਬੈਟ ਗੂਗਲ ਦੀ ਹੈਗੀ ਆ, ਉਹਨਾਂ ਨੇ ਵੀ ਰਸ਼ੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦੇ ਉੱਤੇ ਸੈਂਸਰਸ਼ਿਪ ਲਾਤੀ ਆ ਵੀ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਚੱਲੂਗੀ, ਕਿਉਂਕਿ ਉਹਦੇ ਨਾਲ ਫਿਰ ਰੈਵਨਿਊ ਵੀ ਨਹੀਂ ਰਸ਼ੀਆ ਨੂੰ ਮਿਲੂਗਾ ਤੇ ਫਾਈਨੈਂਸ਼ੀਅਲੀ ਉਹ ਹਿੱਟ ਹੋਣਗੇ। ਜੀ ਬਿਲਕੁਲ। ਉੱਧਰ US ਤੇ ਉਸ ਦੇ ਸਾਥੀਆਂ ਨੇ ਰੂਸ ਦੀ ਕੜੀ ਕਹਿੰਦੇ ਆ ਵੀ ਆਲੋਚਨਾ ਕੀਤੀ ਹੈ UN ਦੇ ਵਿੱਚ, ਜਿੱਥੇ ਯੂਕਰੇਨ ਦੇ ਨਿਊਕਲੀਅਰ ਪਲਾਂਟ ਨੂੰ ਉਹਨਾਂ ਨੇ ਆਪਣੇ ਕਬਜ਼ੇ ਅਧੀਨ ਲੈ ਲਿਆ ਸੀਗਾ। ਸਿਕਿਉਰਿਟੀ ਕੌਂਸਲ ਦੇ 15 ਜਿਹੜੇ ਐਨਵੋਇਜ਼ ਹੈਗੇ ਆ ਵੱਖ-ਵੱਖ ਮੁਲਕਾਂ ਦੇ, ਉਹਨਾਂ ਨੇ ਗੰਭੀਰ ਚਿੰਤਾ ਤੇ ਜਿਹੜਾ ਸ਼ੌਕ ਆ ਉਹ ਜਤਾਇਆ ਹੈਗਾ ਆ। 1986 ਦੇ ਚਰਨੋਬਲ ਡਿਜ਼ਾਸਟਰ ਨੂੰ ਦੁਨੀਆ ਅਜੇ ਭੁੱਲੀ ਨਹੀਂ ਹੈਗੀ, ਜਿਹੜਾ ਨਿਊਕਲੀਅਰ ਐਕਸੀਡੈਂਟ ਉੱਥੇ ਹੋਇਆ ਸੀ ਯੂਕਰੇਨ ਦੇ ਵਿੱਚ। ਕਹਿੰਦੇ ਵੀ ਇਹ ਜਿਹੜਾ ਨਿਊਕਲੀਅਰ ਪਲਾਂਟ ਆ ਉਸ ਤੋਂ ਵੀ ਵੱਡਾ ਸੀਗਾ। ਜ਼ਾਪੋਰੀਹੀਗੀਆ ਕਰਕੇ ਜਿਹੜਾ ਇਸ ਦਾ ਨਾਮ ਹੈਗਾ ਆ। ਨਿਊਕਲੀਅਰ ਪਲਾਂਟ ਜਿਹੜਾ ਯੂਕਰੇਨ ਦੇ ਸਾਊਥ ਈਸਟਰਨ ਪਾਸੇ ਵੱਲ ਨੂੰ ਹੈਗਾ, ਉੱਥੇ ਰੂਸੀ ਫੌਜਾਂ ਦੇ ਦੁਆਰਾ ਕਾਫੀ ਧਮਾਕੇ ਜਿਹੜੀ ਬੰਬਾਰਡਮੈਂਟ ਆ ਉਸ ਦੇ ਉੱਤੇ ਕੀਤੀ ਗਈ ਆ। ਮਿਜ਼ਾਈਲਸ ਦੇ ਨਾਲ ਕਹਿੰਦੇ ਹਮਲੇ ਕੀਤੇ ਗਏ। ਇੱਕ ਟਾਈਮ ਦੇ ਉੱਤੇ ਤਾਂ ਉੱਥੇ ਅੱਗ ਵੀ ਲੱਗ ਗਈ, ਜਿਸ ਤੋਂ ਬਾਅਦ ਦੇ ਵਿੱਚ ਯੂਕਰੇਨ ਦੇ ਮੁਲਕ ਦੇ ਜਿਹੜੇ ਲੀਡਰਸ ਉਹਨਾਂ ਨੇ ਕਿਹਾ ਵੀ ਭਾਈ ਇੱਕ ਸੁਰੱਖਿਅਤ ਘੇਰਾ ਬਣਾਓ, ਹਮਲਾ ਨਾ ਕਰੋ ਤਾਂ ਜੋ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ, ਇਸ ਤੋਂ ਪਹਿਲਾਂ ਨਿਊਕਲੀਅਰ ਪਲਾਂਟ ਦੇ ਵਿੱਚ ਕੋਈ ਵੱਡਾ ਨੁਕਸਾਨ ਹੋ ਜਾਵੇ। ਇਹ ਜਿਹੜੀ ਚੀਜ਼ ਆ ਉਹ ਦੇਖੀ ਗਈ। ਫਿਰ ਕਹਿੰਦੇ ਵੀ ਬਾਅਦ ਦੇ ਵਿੱਚ ਇਸ ਨੂੰ ਸ਼ਟ ਡਾਊਨ ਵੀ ਕੀਤਾ ਗਿਆ ਤਾਂ ਜੋ ਪਰਮਾਣੂ ਜਿਹੜਾ ਉਸ ਦੇ ਵਿੱਚ ਮਟੀਰੀਅਲ ਹੈਗਾ
ਉਸ ਨੂੰ ਬਚਾਇਆ ਜਿਹੜਾ ਉਹ ਜਾ ਸਕੇ। ਅੱਜ ਯੂਐਨ ਨੇ ਇਸ ਦੇ ਵਿੱਚ ਕਾਫੀ ਕੜੀ ਜਿਹੜੀ ਇਸ ਦੀ ਆਲੋਚਨਾ ਜਿਹੜੀ ਉਹ ਕੀਤੀ ਹੈਗੀ ਆ, ਤੇ ਇੱਕ ਹਿਸਾਬ ਦੇ ਨਾਲ ਬਹੁਤ ਸਾਰੇ ਮੁਲਕ ਇੱਕ ਇਸ਼ਾਰਾ ਉਧਰ ਨੂੰ ਕਰ ਰਹੇ ਆ, ਕਹਿਣੋਂ ਜਿਹੜਾ ਉਹ ਰਹਿ ਗਏ ਵੀ ਇਹ ਇੱਕ ਹਿਸਾਬ ਦੇ ਨਾਲ ਵਾਰ ਕ੍ਰਾਈਮ ਨੇ। ਜੀ ਬਿਲਕੁਲ। ਅਗਲੀ ਖਬਰ ਯੂਐਸ ਦੇ ਤੋਂ ਆ ਰਹੀ ਆ। ਯੂਐਸਏ ਦੇ ਵਿੱਚ ਇੱਕ ਫੈਡਰਲ ਕੋਰਟ, ਅਪੈਲੇਟ ਕੋਰਟ ਦੇ ਜੱਜਾਂ ਨੇ ਡਿਸੀਜਨ ਦਿੱਤਾ ਆ ਭਈ ਤੁਸੀਂ ਉਹਨਾਂ ਲੋਕਾਂ ਨੂੰ ਐਕਸਪੈਲ ਨਹੀਂ ਕਰ ਸਕਦੇ, ਉਹ ਮਾਈਗ੍ਰੈਂਟ ਫੈਮਿਲੀਜ਼ ਨੂੰ, ਜਿਹੜੀਆਂ ਕਿ ਉਹਨਾਂ ਮੁਲਕਾਂ ਨੂੰ ਬਿਲੋਂਗ ਕਰਦੀਆਂ ਜਿੱਥੇ ਕਿ ਉਹ ਵਾਪਸ ਜਾ ਕੇ ਕਿਸੇ ਤਰ੍ਹਾਂ ਹਰਟ ਹੋ ਸਕਦੇ ਹੈਗੇ ਆ। ਸੋ ਸਿੱਧੀ ਇਹ ਪੋਲੀਟੀਕਲ ਅਸਾਈਲਮ ਨਾਲ ਰਿਲੇਟਡ ਗੱਲਬਾਤ ਹੈਗੀ ਆ। ਫੈਡਰਲ ਅਪੈਲੇਟ ਕੋਰਟ ਨੇ ਅੱਜ ਇਹ ਡਿਸੀਜਨ ਦਿੱਤਾ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟਾਈਮ ਦੇ ਉੱਤੇ ਪੈਂਡੈਮਿਕ ਰਿਲੇਟਡ ਇੱਕ ਆਰਡਰ ਹੋਇਆ ਸੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਉਹਨੂੰ ਉੱਦਾਂ ਹੀ ਜਾਰੀ ਰੱਖਿਆ ਸੀ। ਤੇ ਹੁਣ ਡੀਸੀ ਦੀ ਸਰਕਟ ਕੋਰਟ ਆਫ ਅਪੀਲਸ ਨੇ ਪਾਰਸ਼ਲੀ ਅਫਰਮ ਕਰ ਦਿੱਤਾ ਵੀ ਲੋਅਰ ਕੋਰਟ ਦਾ ਡਿਸੀਜਨ ਗਵਰਨਮੈਂਟ ਉਹਨਾਂ ਮਾਈਗ੍ਰੈਂਟ ਫੈਮਿਲੀਜ਼ ਨੂੰ ਪਬਲਿਕ ਹੈਲਥ ਅਥਾਰਟੀ ਟਾਈਟਲ 42 ਦੇ ਅੰਡਰ ਨਹੀਂ ਐਕਸਪੈਲ ਕਰ ਸਕਦੀ, ਜਿੱਥੇ ਕਿ ਉਹਨਾਂ ਨੂੰ ਪਤਾ ਜਾ ਕੇ ਉਹ ਫੱਟੜ ਜਾਂ ਹਰਟ ਹੋ ਸਕਦੇ। ਜਿਸ ਤਰ੍ਹਾਂ ਕਿ ਹੁਣ ਆਪਾਂ ਦੇਖਦੇ ਹਾਂ ਯੂਕਰੇਨ ਹੈਗਾ ਆ, ਯੂਕਰੇਨ ਨੂੰ ਵੀ ਰੈਪਰੀਏਸ਼ਨਸ ਫਲਾਈਟਸ ਜਾ ਰਹੀਆਂ ਸੀਗੀਆਂ, ਹੋਰ ਮੁਲਕਾਂ ਨੂੰ ਵੀ ਜਾਂਦੀਆਂ, ਉਹ ਵੀ ਇਮੀਡੀਏਟਲੀ ਜਿਹੜੀਆਂ ਰੋਕ ਦਿੱਤੀਆਂ ਗਈਆਂ ਹੈਗੀਆਂ ਆ। ਸੋ ਲੀ ਜਿਲਰਾਉਂਟ ਇੱਕ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੇ ਅਟਾਰਨੀ ਆ, ਉਹਨਾਂ ਨੇ ਲਾ ਸੂਟ ਫਾਈਲ ਕੀਤਾ ਸੀ ਟਾਈਟਲ 42 ਦੇ ਅੰਡਰ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਿਸੀਜਨ ਆਇਆ ਆ ਇਹ ਬਹੁਤ ਵਧੀਆ ਆਇਆ, ਜਿਹੜੇ ਲੋਕ ਅਸਾਈਲਮ ਸੀਕਰਸ ਹੈਗੇ ਆ ਉਹਨਾਂ ਨੂੰ ਇਹ ਇੱਕ ਤਰ੍ਹਾਂ ਦੇ ਨਾਲ ਜਿੱਤ ਹੈਗੀ ਆ, ਉਹਨਾਂ ਦੀ ਵੀ ਵਿਕਟਰੀ ਹੈਗੀ ਆ। ਸੋ ਟਾਈਟਲ 42 ਦੇ ਮੁਤਾਬਕ ਹੁਣ ਫੈਮਲੀਜ਼ ਨੂੰ ਜੋ ਰਿਫਿਊਜੀ ਸਟੇਟਸ ਲੈਣਾ ਚਾਹੁੰਦੇ ਆ ਉਹਨਾਂ ਨੂੰ ਐਕਸਪੈਲ ਨਹੀਂ ਕੀਤਾ ਜਾ ਸਕਦਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਕਹਿੰਦੇ ਆ ਵੀ ਯੂਐਸ ਦੇ ਜਿਹੜੇ ਡੈਮੋਕ੍ਰੇਟ ਤੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਨੂੰ ਇੱਕ ਸੱਦਾ ਮਿਲਿਆ ਜ਼ੂਮ ਮੀਟਿੰਗ ਅਟੈਂਡ ਕਰਨ ਦੇ ਲਈ। ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਸ ਦੇ ਨਾਲ ਕੱਲ ਸ਼ਨੀਚਰਵਾਰ ਨੂੰ। ਕਹਿੰਦੇ ਵੀ ਦੋ ਸੋਰਸਿਸ ਨੇ ਜਿਹੜੇ ਇਸ ਦੇ ਨਾਲ ਜਾਣੂ ਆ, ਉਹਨਾਂ ਨੇ ਇਹ ਜਾਣਕਾਰੀ ਜਿਹੜੀ ਉਹ ਦਿੱਤੀ। ਕਹਿੰਦੇ ਵੀ ਕੱਲ ਸਵੇਰੇ ਈਸਟਰਨ ਟਾਈਮ ਦੇ ਹਿਸਾਬ ਨਾਲ 9:30 ਵਜੇ ਦੋਨੋਂ ਹੀ ਜਿਹੜੀਆਂ ਪਾਰਟੀਆਂ ਦੇ ਸੈਨੇਟਰਸ ਦੇ ਨਾਲ ਜ਼ੂਮ ਮੀਟਿੰਗ ਜ਼ੈਲੈਂਸਕੀ ਜਿਹੜੀ ਉਹ ਕਰਨ ਵਾਲੇ ਆ। ਮੋਸਟ ਪ੍ਰੋਬਬਲੀ ਯੂਐਸ ਦੇ ਹੋਰ ਸਾਥ ਦੀ ਜਿਹੜੀ ਗੱਲ ਆ ਉਹ ਕਰ ਸਕਦੇ ਆ। ਉਧਰ ਆਪਣੇ ਗੁਆਂਢੀ ਮੁਲਕ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਅਗਲੇ ਹਫਤੇ ਯੂਰਪ ਦੇ ਵਿੱਚ ਜਾਣਾ ਯੂਕਰੇਨ ਦੇ ਲਈ ਸਾਥ ਜਿਹੜਾ ਉਹ ਮੰਗਣ ਦੇ ਲਈ। ਪਰ ਨਾਲ ਦੇ ਨਾਲ ਜਿਹੜੇ ਉਹਨਾਂ ਨੇ ਇਹ ਵੀ ਕਿਹਾ ਵੀ ਨਾਟੋ ਜਿਹੜਾ ਆ ਉਹ ਡਾਇਰੈਕਟ ਕੌਨਫਲਿਕਟ ਰਸ਼ੀਅਨ ਸੋਲਜਰਸ ਦੇ ਨਾਲ ਉਸ ਨੂੰ ਅਵੋਇਡ ਕਰੇ, ਵੀ ਉਹਨਾਂ ਦੇ ਨਾਲ ਨਾ ਕਰੇ, ਪਰ ਕਹਿੰਦੇ ਵੀ ਅਸੀਂ ਯੂਕਰੇਨ ਦੇ ਜ਼ਰੂਰ ਸਾਥ ਜਿਹੜਾ ਉਹ ਦੇਵਾਂਗੇ। ਸੋ ਦੇਖੋ ਆਲੇ ਦੁਆਲਿਓਂ ਜਿਹੜਾ ਉਹ ਕੀ ਸਪੋਰਟ ਮਿਲਦੀ ਆ। ਯੂਰਪੀਅਨ ਸੰਘ ਨੇ ਤੇ ਨਾਲ ਕੈਨੇਡਾ ਨੇ, ਜਰਮਨੀ ਨੇ ਆਲਰੇਡੀ ਕਈ ਤਰੀਕੇ ਦੇ ਹਥਿਆਰ ਮੁਹੱਈਆ ਕਰਵਾਉਣੇ ਸ਼ੁਰੂ ਕੀਤੇ ਹੋਏ ਆ ਯੂਕਰੇਨ ਨੂੰ ਇਸ ਯੁੱਧ ਦੇ ਵਿੱਚ ਮਦਦ ਕਰਨ ਲਈ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਇੱਕ ਛੋਟਾ ਜਿਹਾ ਟਾਊਨ ਆ ਐਂਡਰਸਨ, ਜੋ ਕਿ 10 ਮੀਲ ਸਾਊਥ ਆਫ ਰੈਡਿੰਗ ਦੇ ਵਿੱਚ ਹੈਗਾ ਆ ਤੇ 150 ਮੀਲ ਨਾਰਥ ਆਫ ਸੈਕਰਾਮੈਂਟੋ ਆ। ਉੱਥੋਂ ਇਹ ਖਬਰ ਆ ਰਹੀ ਆ ਵੀ ਇੱਕ SUV ਇੱਕ ਪ੍ਰੀ ਸਕੂਲ ਦੇ ਵਿੱਚ ਹਿੱਟ ਕਰਤਾ ਕਿਸੇ ਡਰਾਈਵਰ ਨੇ, ਜਿਹਦੇ ਨਾਲ ਬੱਚਿਆਂ ਦੇ ਸੱਟਾਂ ਲੱਗੀਆਂ। 19 ਦੇ ਕਰੀਬ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭੇਜਣਾ ਪਿਆ ਕੁਛ ਇੰਜਰੀਜ਼ ਦੇ ਲਈ, ਪਰ ਕੋਈ ਵੀ ਲਾਈਫ ਥ੍ਰੈਟਨਿੰਗ ਇੰਜਰੀ ਨਹੀਂ ਸੀ। ਸੁਜ਼ੂਕੀ ਸਪੋਰਟ ਯੂਟਿਲਿਟੀ ਵਹੀਕਲ ਇੱਕ ਗ੍ਰੇਟ ਐਡਵੈਂਚਰਸ ਕ੍ਰਿਸਚੀਅਨ ਪ੍ਰੀ ਸਕੂਲ ਆ, ਜਿੱਥੇ ਕਿ 2:30 ਵਜੇ ਦੇ ਕਰੀਬ ਐਂਡਰਸਨ ਸ਼ਾਸਤਾ ਕਾਉਂਟੀ ਦੇ ਅੰਡਰ ਆਉਂਦਾ, ਉੱਥੇ ਇਹ SUV ਵੱਜਾ ਤੇ ਉਸ ਤੋਂ ਬਾਅਦ 14 ਬੱਚਿਆਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਇੱਕ ਅਡਲਟ ਨੂੰ ਵੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ। 2 ਬੱਚਿਆਂ ਨੂੰ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ ਜਿਹੜਾ ਕਿ UC ਡੇਵਿਸ ਮੈਡੀਕਲ ਸੈਂਟਰ ਸੈਕਰਾਮੈਂਟੋ ਆ, ਉੱਥੇ ਭੇਜਿਆ ਗਿਆ ਹੈਗਾ। ਪੁਲਿਸ ਚੀਫ ਜੌਨ ਪੋਲੈਸਕੀ ਜੋ ਆ, ਉਹਨਾਂ ਨੇ ਇਹ ਕਿਹਾ ਵੀ 5 ਬੱਚੇ ਹਸਪੀਟਲ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਗਏ ਆ, ਬਾਕੀਆਂ ਨੂੰ ਐਂਬੂਲੈਂਸ ਦੇ ਰਾਹੀਂ ਲਿਜਾਇਆ ਗਿਆ ਹੈਗਾ। ਇੱਕ ਡਰਾਈਵਰ ਜੋ SUV ਦੀ ਸੀਗੀ ਉਹ ਲੇਡੀ ਸੀ,
ਉਹ ਕੋਆਪਰੇਟ ਕਰ ਰਹੀ ਹੈਗੀ ਆ ਅਥਾਰਟੀਜ਼ ਦੇ ਨਾਲ, ਪਰ ਜਿੰਨੇ ਉਹਦੇ ਟੈਸਟ ਹੋਏ ਆ ਉਹਦੇ 'ਚ ਇੱਦਾਂ ਨਹੀਂ ਲੱਗਾ ਵੀ ਉਹ ਕਿਸੇ ਨੇ ਅਲਕੋਹਲ ਜਾਂ ਡਰੱਗ ਨੂੰ ਯੂਜ਼ ਕੀਤਾ ਹੋਵੇ, ਤੇ ਕ੍ਰੈਸ਼ ਅੰਡਰ ਇਨਵੈਸਟੀਗੇਸ਼ਨ। ਜੀ। ਸੋ ਦੱਸਦੇ ਜਾਈਏ ਐਂਡਰਸਨ ਜਿਹੜਾ ਇਹ ਸ਼ਹਿਰ ਹੈ ਰੈਡਿੰਗ ਦੇ ਨਜ਼ਦੀਕ, ਉੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਜਿਹੜਾ ਹਾਈਵੇ 5 ਦੇ ਬਿਲਕੁਲ ਨਜ਼ਦੀਕ ਆ, ਰਿਵਰ ਸਾਈਡ ਐਵੀਨਿਊ ਦੇ ਉੱਤੇ ਬਹੁਤ ਹੀ ਖੂਬਸੂਰਤ ਜਿਹੜਾ ਉੱਥੇ ਉੱਦਾਂ ਗੁਰਦੁਆਰਾ ਸਾਹਿਬ ਆ ਉੱਥੇ ਸੁਸ਼ੋਭਿਤ ਹੈਗਾ। ਜਿਹੜੇ ਵੀ ਕੋਈ ਖਾਸ ਕਰਕੇ ਕੋਈ ਟਰੈਵਲ ਵਗੈਰਾ ਜਦੋਂ ਕਰ ਰਹੇ ਹੁੰਦੇ ਆ ਜ਼ਰੂਰ ਉੱਥੇ ਦਰਸ਼ਨ ਕਰਕੇ ਜਿਹੜਾ ਉਹ ਜਾਇਆ ਕਰੋ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਨਦਰਨ ਕੈਲੀਫੋਰਨੀਆ ਵੀ ਰੈਡਿੰਗ ਦੇ ਇਲਾਕੇ ਦੀ ਉਹੀ ਇੱਕ ਹਿਸਾਬ ਦੇ ਨਾਲ ਖਬਰ ਆ। ਸ਼ੈਰੀ ਪਪੀਨੀ 39 ਸਾਲਾਂ ਦੀ ਰੈਡਿੰਗ ਦੀ ਰਹਿਣ ਵਾਲੀ ਇੱਕ ਬੀਬੀ ਸੀ। 5 ਸਾਲ ਪਹਿਲਾਂ ਉਸ ਦੀ ਕਿਡਨੈਪਿੰਗ ਦੀ ਚਰਚਾ ਜਿਹੜੀ ਉਹ ਛਿੜੀ, ਤੇ ਹੁਣ ਕਹਿੰਦੇ ਆ ਵੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਉਸ ਉੱਤੇ ਫੈਡਰਲ ਚਾਰजेस ਜਿਹੜੇ ਇਹ ਲਗਾਏ ਜਾ ਰਹੇ ਆ ਵੀ ਉਸਨੇ ਆਪਣੀ ਹੀ ਜਿਹੜੀ ਕਿਡਨੈਪਿੰਗ ਆ ਉਸ ਨੂੰ ਫੇਕ ਕੀਤਾ, ਜਾਣੀ ਕਿ ਉਹ ਨਕਲੀ ਕਿਡਨੈਪਿੰਗ ਜਿਹੜੀ ਉਹ ਸ਼ੋ ਕੀਤੀ ਤੇ ਕੈਲੀਫੋਰਨੀਆ ਨੂੰ ਇਸ ਦੇ ਵਿੱਚ ਡੀਫਰਾਡ ਕੀਤਾ ਹੈਗਾ ਆ। ਜਿਹੜੀ ਕਹਿੰਦੇ ਵੀ ਜਦੋਂ ਇਹ ਗਾਇਬ ਹੋਈ ਤਾਂ 3 ਵੀਕ ਤੱਕ 5 ਸਾਲ ਪਹਿਲਾਂ ਇਸ ਨੂੰ ਲੱਭਣ ਦੀ ਸਰਚ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਬਾਅਦ ਦੇ ਵਿੱਚ ਥੈਂਕਸਗਿਵਿੰਗ ਡੇ ਦੇ ਉੱਤੇ 2016 ਦੇ ਵਿੱਚ ਕਈ ਹਫ਼ਤਿਆਂ ਬਾਅਦ ਇਸ ਨੂੰ ਕੈਲੀਫੋਰਨੀਆ ਦੇ ਵਿੱਚ ਲੱਭਣ ਤੋਂ ਬਾਅਦ ਦੇ ਵਿੱਚ ਇਹ ਲੱਭੀ ਸੀਗੀ। 39 ਸਾਲਾਂ ਦੀ ਜਿਹੜੀ ਸ਼ੈਰੀ ਪਪੀਨੀ, ਕਹਿੰਦੇ ਵੀ ਹੁਣ ਲਾਈਂਗ ਟੂ ਫੈਡਰਲ ਏਜੰਟਸ ਅਬਾਊਟ ਬੀਇੰਗ ਕਿਡਨੈਪਡ, ਡੀਫਰਾਡਿੰਗ ਸਟੇਟ ਵਿਕਟਿਮ ਕੰਪਨਸੇਸ਼ਨ ਬੋਰਡ, $30,000 ਦਾ ਜਿਹੜਾ ਇਸਨੇ ਚੂਨਾ ਇੱਕ ਹਿਸਾਬ ਦੇ ਨਾਲ ਇਹ ਲਾਇਆ ਸੀਗਾ। ਸੋ ਹੁਣ ਕਹਿੰਦੇ ਆ ਵੀ ਇਸ ਨੂੰ ਗ੍ਰਿਫਤਾਰ ਕਰਕੇ ਇਹ ਫੇਕ ਕਿਡਨੈਪਿੰਗ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ। ਕਹਿੰਦੇ ਰਿਐਲਿਟੀ ਇਹ ਸੀਗੀ ਬਾਤ ਜਿਹੜੀ ਅਧਿਕਾਰੀ ਦੱਸਦੇ ਆ ਵੀ ਉਹ ਆਪਣੇ ਇੱਕ ਫਾਰਮਰ ਬॉयਫ੍ਰੈਂਡ ਦੇ ਨਾਲ 600 ਮੀਲ ਦੂਰ ਔਰੇਂਜ ਕਾਉਂਟੀ ਦੇ ਵਿੱਚ ਇੱਕ ਘਰ ਦੇ ਵਿੱਚ ਉਸ ਟਾਈਮ ਦੇ ਉੱਤੇ ਰਹਿ ਰਹੀ ਸੀ। ਜਾਣ ਬੁੱਝ ਕੇ ਨੇ ਆਪਣੇ ਆਪ ਨੂੰ ਸੱਟਾਂ ਜਿਹੜੀਆਂ ਉਹ ਮਾਰੀਆਂ, ਇਹ ਦਿਖਾਉਣ ਦੇ ਲਈ ਵੀ ਮੈਨੂੰ ਜਿਹੜਾ ਆ ਉਹ ਕਿਡਨੈਪ ਕਰ ਲਿਆ ਗਿਆ ਸੀਗਾ। ਸੋ ਯੂਐਸ ਦੇ ਜਿਹੜੇ ਅਟਾਰਨੀ ਫਿਲਿਪ ਟੈਲਬਰਟ ਆ, ਕਹਿੰਦੇ ਵੀ ਅਲਟੀਮੇਟਲੀ ਜਿਹੜੀ ਇਨਵੈਸਟੀਗੇਸ਼ਨ ਆ, ਜਾਂਚ ਨੇ ਇਹ ਦਿਖਾਇਆ ਵੀ ਇਸ ਨੇ ਝੂਠੀ ਕਿਡਨੈਪਿੰਗ ਦੀ ਸਾਜ਼ਿਸ਼ ਜਿਹੜੀ ਆ ਉਹ ਰਚੀ ਤੇ ਕੈਲੀਫੋਰਨੀਆ ਨੂੰ ਚੂਨਾ ਲਾਇਆ। ਇਸ ਲਈ ਹੁਣ ਇਸ ਦੇ ਖਿਲਾਫ ਫੈਡਰਲ ਚਾਰजेस ਜਿਹੜੇ ਆ ਉਹ ਲਗਾਏ ਜਾ ਰਹੇ ਆ। ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਆ। ਇੱਕ ਰਿਸਰਚਰ ਨੇ ਇਹ ਫਾਈਂਡ ਆਊਟ ਕੀਤਾ ਆ ਵੀ ਜਿਹੜੇ ਹਿਰਨ ਆ ਉਹਨਾਂ 'ਚ ਕਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲਿਆ ਤੇ ਉਹਨਾਂ ਤੋਂ ਹਿਊਮਨ ਨੂੰ ਵੀ, ਬੰਦਿਆਂ ਨੂੰ ਵੀ ਕਰੋਨਾ ਵਾਇਰਸ ਹੋ ਸਕਦੀ ਹੈਗੀ ਆ। ਬਿੱਲੀਆਂ ਤੇ ਕੁੱਤੇ, ਇਹਨਾਂ ਦੇ ਵਿੱਚ ਤਾਂ ਕਰੋਨਾ ਵਾਇਰਸ ਪਾਈ ਗਈ ਸੀ, ਪਰ ਹਿਰਨਾਂ ਦੇ ਵਿੱਚ ਇਹ ਕਹਿੰਦੇ ਆ ਭਈ ਆਊਟਬ੍ਰੇਕ ਹੀ ਲੱਗਦੀ ਹੈਗੀ ਆ। ਨਵੰਬਰ 2020 ਦੇ ਵਿੱਚ 32,081 ਕੇਸ ਇੱਕ ਵੀਕ ਦੇ ਵਿੱਚ ਆਏ ਸੀਗੇ। ਜਿਹੜੇ ਵਾਈਟ ਟੇਲਡ ਡੀਅਰ ਆ, ਹਿਰਨ ਹੈਗੇ ਆ, ਉਹਨਾਂ ਦੇ ਵਿੱਚ ਇਹ ਕਰੋਨਾ ਵਾਇਰਸ ਪਾਈ ਗਈ ਹੈਗੀ ਆ। ਕਹਿੰਦੇ ਪਏ ਬਹੁਤ ਵੱਡੇ ਨੰਬਰ ਆ, 97 ਦੇ ਵਿੱਚੋਂ 80 ਪੋਜ਼ਿਟਿਵ SARS-CoV-2 ਇਹ ਵਾਇਰਸ ਜੋ ਕਿ ਕਰੋਨਾ ਵਾਇਰਸ ਪੈਦਾ ਕਰਦੀ ਆ, ਉਹ ਪਾਈ ਗਈ ਆ ਜਦੋਂ ਉਹਨਾਂ ਨੇ 7 ਹਫ਼ਤਿਆਂ ਦਾ ਸਰਵੇ ਕੀਤਾ ਸੀ। ਇਹ ਸਰਵੇ ਇੱਕ ਪ੍ਰੋਫੈਸਰ ਵਿਵੇਕ ਕਪੂਰ, ਪੈਨ ਸਟੇਟ ਵੈਟਰਨਰੀ ਮਾਈਕਰੋਬਾਇਓਲੋਜਿਸਟ ਹੈਗੇ ਆ, ਉਹਨਾਂ ਨੇ ਕੋ-ਆਥਰ ਕੀਤਾ ਸੀ ਇੱਕ ਪੇਪਰ ਉਹਦੇ ਵਿੱਚ। ਤੇ ਕਹਿੰਦੇ ਭਈ ਇੰਨਾ ਤਾਂ ਨਹੀਂ ਡਰਨਾ ਚਾਹੀਦਾ ਹਿਊਮਨ ਰੇਸ ਨੂੰ, ਕਿਉਂਕਿ ਹਿਰਨ ਕਹਿੰਦੇ ਵੀ ਰੈਸਟੋਰੈਂਟ ਤਾਂ ਜਿਹੜੇ ਪੱਬ ਹੁੰਦੇ ਉਹਨਾਂ 'ਚ ਬੰਦਿਆਂ ਦੇ ਨਾਲ ਇਕੱਠੇ ਨਹੀਂ ਹੁੰਦੇ, ਪਰ ਦੂਰ ਹੁੰਦੇ ਆ, ਕਿਤੇ ਮਿਲਦੇ ਆ। ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਕਰੋਨਾ ਵਾਇਰਸ ਇਹਨਾਂ ਜਾਨਵਰਾਂ ਦੇ ਵਿੱਚ ਗਿਆ, ਇਹ ਜ਼ਰੂਰ ਚਿੰਤਾ ਦਾ ਵਿਸ਼ਾ ਹੈਗਾ ਆ। ਵਾਇਰਸ ਮਿਊਟੇਟ ਕਰ ਸਕਦੀ ਐਨੀਮਲਸ ਦੇ ਵਿੱਚ ਸੇਮ ਵੇ ਜਿੱਦਾਂ ਬੰਦਿਆਂ ਜਾਂ ਲੇਡੀਜ਼ ਦੇ ਵਿੱਚ ਕਰਦੀ ਹੈਗੀ ਆ। ਸੋ ਵਾਇਰਸਸ ਸਾਇੰਟਿਸਟ ਇਹ ਕਹਿ ਰਹੇ ਆ ਆਲਵੇਜ਼ ਇਵੋਲਵ ਹੁੰਦੀ ਰਹਿੰਦੀ ਆ ਤੇ ਬਹੁਤ ਵੱਡੀ ਗਿਣਤੀ ਐਨੀਮਲਸ ਦੀ ਹੈਗੀ ਆ। ਕਈ ਜਗ੍ਹਾ ਤੇ ਤਾਂ ਬੰਦਿਆਂ ਨਾਲੋਂ ਵੀ ਜ਼ਿਆਦਾ ਹੈਗੀ ਆ। ਸੋ ਇਹ ਇੱਕ ਖਤਰੇ ਦੀ ਘੰਟੀ ਜ਼ਰੂਰ ਹੈਗੀ ਆ। ਜੀ। ਕੈਲੀਫੋਰਨੀਆ ਦੇ ਵਿੱਚ ਗੈਸ ਪ੍ਰਾਈਸਾਂ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ ਆ। ਲੋਕਾਂ ਦੇ ਜਿਹੜੇ ਬਟੂਆਂ ਨੂੰ ਸੇਕ ਜਿਹੜਾ ਇਸ ਦਾ ਕਾਫੀ ਜ਼ਿਆਦਾ ਲੱਗ ਰਿਹਾ ਆ। ਨਵਾਂ ਰਿਕਾਰਡ ਬਣ ਗਿਆ ਕੈਲੀਫੋਰਨੀਆ ਦੇ ਵਿੱਚ ਐਵਰੇਜ ਗੈਸ ਪ੍ਰਾਈਸ। ਕਈ ਸ਼ਹਿਰਾਂ ਵਿੱਚ ਤਾਂ 5 ਤੋਂ ਉੱਤੇ ਤਾਂ ਪਹਿਲਾਂ ਹੀ ਹੋਈ ਪਈ ਸੀ, ਪਰ ਹੁਣ ਐਵਰੇਜ ਕੈਲੀਫੋਰਨੀਆ ਦੇ ਵਿੱਚ ਗੈਸ ਪ੍ਰਾਈਸ ਆ $5 ਪ੍ਰਤੀ ਗੈਲਨ ਜਿਹੜੀ ਉਹ ਹੋ ਚੁੱਕੀ ਆ। ਕੱਲ੍ਹ 4,94 ਸੀ ਤੇ ਅੱਜ ਇਹ ਵੱਧ ਕੇ $5.07 ਕੈਲੀਫੋਰਨੀਆ ਐਵਰੇਜ ਹੋ ਗਈ ਆ। AAA ਦੇ ਜਿਹੜੇ ਆ ਆંકੜਿਆਂ ਦੇ
ਮੁਤਾਬਕ। ਸੋ ਇਹ ਲਗਾਤਾਰ ਜਿਹੜੀ ਉਹ ਤਾਂ ਨੂੰ ਜਾ ਰਹੀ ਹੈਗੀ ਆ। ਉੱਧਰ ਰੂਸੀ ਤੇਲ ਦੇ ਉੱਤੇ ਜਿਹੜੀ ਆਪਾਂ ਟੇਕ ਲਾਈ ਰੱਖਦੇ ਹਾਂ, ਉਸ ਦੇ ਖਿਲਾਫ ਕਾਫੀ ਜਿਹੜੀ ਆਵਾਜ਼ ਉੱਠ ਰਹੀ ਆ, ਬਾਈਪਾਰਟੀਜ਼ਨ ਆਵਾਜ਼ ਜਿਹੜੀ ਉੱਠ ਰਹੀ ਆ ਵੀ ਉਹਨਾਂ ਦੇ ਤੇਲ ਨੂੰ ਇੰਪੋਰਟ ਕਰਨਾ ਆ ਉਹ ਬੰਦ ਕੀਤਾ ਜਾਵੇ। ਤੇ ਪਰ ਜਿਹੜਾ ਵਾਈਟ ਹਾਊਸ ਆ ਹਾਲ ਦੀ ਘੜੀ ਉਸ ਦੇ ਉੱਤੇ ਚੁੱਪੀ ਵੱਟੀ ਬੈਠਾ ਆ। ਉਹ ਕੁਛ ਜਿਹੜਾ ਉਹ ਨਹੀਂ ਕਹਿ ਰਿਹਾ ਹੈਗਾ। ਪਰ ਥਾਂ-ਥਾਂ ਦੇ ਉੱਤੇ ਤੇਲ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਕਰਕੇ ਲੋਕ ਬਹੁਤ ਜ਼ਿਆਦਾ ਨਾਖੁਸ਼ ਹੈਗੇ ਨੇ। ਜਿਹੜੀਆਂ ਵੀ ਖ਼ਾਸ ਕਰਕੇ ਹੁਣ ਕਿਉਂਕਿ ਇਹ ਬਹੁਤਾ ਭਾਰ ਜਿਹੜਾ ਆਪਾਂ ਦੇਖਦੇ ਹਾਂ ਵੀ ਪ੍ਰੈਜ਼ੀਡੈਂਟ ਦੇ ਸਿਰ ਦੇ ਉੱਤੇ ਵੱਧਦੀਆਂ ਕੀਮਤਾਂ ਦਾ ਜਿਹੜਾ ਉਹ ਪੈ ਰਿਹਾ ਆ। ਤੇ ਆਉਣ ਵਾਲੀਆਂ ਇਲੈਕਸ਼ਨਾਂ ਵੀ ਇਸੇ ਸਾਲ ਦੇ ਵਿੱਚ ਆ, ਕੁਛ ਮਹੀਨਿਆਂ ਨੂੰ ਜਿਹੜੀਆਂ ਆਉਣੀਆਂ ਨਵੰਬਰ ਦੇ ਵਿੱਚ, ਉਸ ਦਾ ਸੇਕ ਜਿਹੜਾ ਆ ਉਹ ਡੈਫੀਨੇਟਲੀ ਡੈਮੋਕ੍ਰੇਟਸ ਨੂੰ ਸਹਿਣਾ ਪੈ ਸਕਦਾ ਹੈ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਹੀ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਸਟੇਟ ਦਾ ਜੋ ਅਨਪਲਾਇਮੈਂਟ ਆਫਿਸ ਹੈਗਾ, ਉਹ $20 ਬਿਲੀਅਨ ਉਹਨਾਂ ਦਾ ਕਰਜ਼ਾ ਉਹਨਾਂ ਦੇ ਸਿਰ ਹੈਗਾ, ਉਹ ਡੈਪਟ ਦੇ ਵਿੱਚ ਹੈਗਾ। ਇੱਥੇ ਕਿਵੇਂ ਪਹੁੰਚਿਆ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਫਰੋਜੂਲੈਂਟ ਕਲੇਮ ਫਾਈਲ ਕੀਤੇ ਗਏ। ਕਹਿੰਦੇ ਪਈ ਕੈਲੀਫੋਰਨੀਆ ਅਨਪਲਾਇਮੈਂਟ ਆਫਿਸ 'ਚ ਇੰਨਾ ਕਰਜ਼ਾ $20 ਬਿਲੀਅਨ ਦਾ ਸਾਰੀਆਂ ਸਟੇਟਾਂ ਦਾ ਜੇ ਜੋੜ ਕੇ ਦੇਖਿਆ ਜਾਵੇ ਤਾਂ ਕੱਲਾ ਕੈਲੀਫੋਰਨੀਆ ਸਟੇਟ ਦਾ ਹੀ ਬਣਦਾ ਹੈਗਾ ਆ। ਗਵਰਨਰ ਗੈਬਨ ਨਿਊਸਮ ਨੇ $3 ਬਿਲੀਅਨ ਪ੍ਰੋਜੈਕਟ ਕੀਤਾ ਸੀ। ਉਹ ਤੋਂ ਬਾਅਦ ਫਿਰ $21 ਬਿਲੀਅਨ ਸਰਪਲਸ ਵੀ ਇਹਦੇ ਵਿੱਚ ਦਿੱਤਾ। ਫਿਰ ਫੈਡਰਲ ਗਵਰਨਮੈਂਟ ਨੇ ਵੀ ਪੈਸੇ ਦਿੱਤੇ ਸੀਗੇ। ਇੱਕ ਕਾਰਨ ਕਹਿੰਦੇ ਇਹ ਵੀ ਆ ਵੀ ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਜਦੋਂ ਦਿੱਤੀ ਜਾਂਦੀ ਆ, ਉਹ ਅਨਪਲਾਇਮੈਂਟ ਜ਼ਿਆਦਾ ਆ ਬਾਕੀ ਸਟੇਟਾਂ ਦੇ ਮੁਤਾਬਕ। ਆਫ ਕੋਰਸ ਕੁਛ ਇਹਦੇ ਦੂਜੇ ਕਾਰਨ ਵੀ ਆ ਵੀ ਸਟੈਂਡਰਡ ਆਫ ਲਿਵਿੰਗ, ਸਾਰਾ ਕੁਛ ਇੱਥੇ ਮਹਿੰਗਾ ਆ। ਰੈਂਟ, ਹੋਰ ਫੂਡ, ਗੈਸ ਆਪਾਂ ਦੇਖ ਲਓ ਵੀ ਕਿੱਥੇ ਪਹੁੰਚ ਚੁੱਕਾ ਹੈਗਾ। ਸੋ ਇਹ ਹੁਣ ਅਨਪਲਾਇਮੈਂਟ ਬੈਨੀਫਿਟਸ ਨੂੰ ਲੈ ਕੇ ਸਟੇਟ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਆ ਵੀ ਰੱਬ ਨਾ ਕਰੇ ਕੱਲ੍ਹ ਨੂੰ ਕੋਈ ਹੋਰ ਇੱਦਾਂ ਦਾ ਪੈਂਡੈਮਿਕ ਜਾਂ ਕੋਈ ਹੋਰ ਡਿਜ਼ਾਸਟਰ ਆਉਂਦਾ ਆ, ਫਿਰ ਸਟੇਟ ਅਨਪਲਾਇਮੈਂਟ ਦੇ ਜਿਹੜੇ ਪੈਸੇ ਆ ਉਹ ਕਿੱਥੋਂ ਕਲੈਕਟ ਕਰੂਗੀ। ਜੀ, ਇਸ ਵਾਰ ਤਾਂ ਚਲੋ ਫੈਡਰਲ ਸਰਕਾਰ ਤੋਂ ਕਾਫੀ ਜ਼ਿਆਦਾ ਜਿਹੜੀ ਆ ਉਹ ਮਦਦ ਮਿਲਦੀ ਰਹੀ। ਹੁਣ ਅੱਗੇ ਪਤਾ ਨਹੀਂ ਆ ਉਹ ਕੀ ਜਿਹੜਾ ਉਹ ਬਣੂਗਾ। ਨਾ ਹੀ ਇੱਦਾਂ ਦੀ ਨੌਬਤ ਆਵੇ ਤਾਂ ਚੰਗੀ ਗੱਲ ਆ, ਪਰ ਆਪਾਂ ਨੂੰ ਪਤਾ ਹੈ ਵੀ ਇੱਦਾਂ ਹੁੰਦਾ ਨਹੀਂ ਆ। ਅਕਸਰ ਕੋਈ ਨਾ ਕੋਈ ਮੁਸੀਬਤ ਆ ਉਹ ਸਿਰਾਂ 'ਤੇ ਆਣ ਪੈਂਦੀ ਹੀ ਹੁੰਦੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ। ਉਸ ਤੋਂ ਪਹਿਲਾਂ ਦੱਸ ਦਈਏ ਵੀ ਵਾਈਸੇਲੀਆ ਜਿਹੜਾ ਫ੍ਰੈਜ਼ਨੋ ਦੇ ਲਾਗੇ ਇੱਕ ਸ਼ਹਿਰ ਫ੍ਰੈਜ਼ਨੋ ਬੇਕਰਸਫੀਲਡ ਦੇ ਵਿਚਕਾਰ, ਉੱਥੇ ਇੱਕ ਸੀਰੀਅਲ ਆਰਸਨਿਸਟ ਦੇ ਦੁਆਰਾ ਅੱਗ ਲਾਉਣ ਵਾਲੇ ਦੇ ਦੁਆਰਾ 4 ਅੱਗਾਂ ਕਹਿੰਦੇ ਆ ਵੀ ਅੱਜ ਸਵੇਰੇ ਲਾਈਆਂ ਗਈਆਂ ਆ। ਤੇ ਇਸ ਟਾਈਮ ਜਾਂਚ ਕਰਨ ਵਾਲੇ ਇਸ ਬੰਦੇ ਦੀ ਭਾਲ ਦੇ ਵਿੱਚ ਆ। ਸੋ ਤਕਰੀਬਨ ਬਿਲਕੁਲ ਅੱਧ ਰਾਤ ਨੂੰ 12 ਵਜੇ ਤੋਂ ਬਾਅਦ ਦੇ ਵਿੱਚ ਹੀ ਉਸਨੇ ਇਹ ਘਟਨਾਵਾਂ ਨੂੰ, ਇਹ ਅੱਗਾਂ ਨੂੰ ਲਾਉਣ ਨੂੰ ਅੰਜਾਮ ਜਿਹੜਾ ਉਹ ਦਿੱਤਾ ਹੈਗਾ ਆ। ਸੋ ਇੱਕ ਵਹੀਕਲ ਫਾਇਰ ਵੀ ਜਿਹੜੀ ਆ ਉਸ ਦੇ ਦੁਆਰਾ ਕਹਿੰਦੇ ਆ ਲਗਾਈ ਹੈਗੀ ਆ। ਤੇ ਕਹਿੰਦੇ ਵੀ ਹੁਣ ਅਫਸਰ ਇਹ ਮੰਨ ਰਹੇ ਆ ਵੀ ਇਸਨੇ ਜਾਣਬੁੱਝ ਕੇ ਹੀ ਇਹ 4 ਥਾਵਾਂ ਦੇ ਉੱਤੇ ਅੱਗਾਂ ਲਾਈਆਂ ਤੇ ਲੋਕਾਂ ਦੀ ਮਦਦ ਮੰਗ ਰਹੇ ਆ। ਤੇ ਜੇ ਕਿਸੇ ਨੇ ਕੁਛ ਦੇਖਿਆ ਹੋਵੇ ਨਾ ਅੱਗਾਂ ਦੇ ਬਾਬਤ, ਤਾਂ ਉਹ ਜ਼ਰੂਰ ਉਹਨਾਂ ਦੀ ਅਨੋਨਿਮਸ ਟਿਪ ਲਾਈਨ 5597134738 ਦੇ ਉੱਤੇ ਕਾਲ ਕਰਕੇ ਦੱਸ ਸਕਦੇ ਨੇ। ਜੀ, ਬਿਲਕੁਲ। ਆਪਾਂ ਨੂੰ ਪਤਾ ਵੀ ਪਿਛਲੇ ਸਮੇਂ ਦੇ ਵਿੱਚ ਈਵਨ ਇੱਕ ਐਨਵਾਇਰਨਮੈਂਟਲ ਯਾ ਪ੍ਰੋਫੈਸਰ ਵੀ ਫੜਿਆ ਗਿਆ ਸੀ, ਹੈ ਨਾ? ਕਈ ਕਮਲੇ ਲੋਕ ਵੀ ਬਹੁਤ ਹੈਗੇ ਆ। ਤੇ ਕੈਲੀਫੋਰਨੀਆ ਤਾਂ ਅੱਗੇ ਬਹੁਤ ਅੱਗ ਦੀ ਮਾਰ ਦੇ ਹੇਠ ਦੇ ਵਿੱਚ ਆ ਚੁੱਕਾ ਆ। ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਕੈਲੀਫੋਰਨੀਆ 'ਚ ਹੋ ਚੁੱਕਾ ਹੈ। ਸੋ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ। ਬਿਲਕੁਲ ਜੀ, ਤੁਸੀਂ ਅੱਗ ਦੀ ਗੱਲ ਕੀਤੀ ਸੀ, ਉਹ ਕਲੀਵਲੈਂਡ ਫੋਰੈਸਟ ਦੇ ਵਿੱਚ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਅੱਗ ਜਿਹੜੀ ਉਹ ਲੱਗੀ ਹੋਈ ਆ। ਸੋ 550 ਏਕੜ ਤੱਕ ਇਹ ਅੱਗ ਆਲਰੇਡੀ ਫੈਲ ਚੁੱਕੀ ਹੈ। ਇਸ ਨੂੰ ਜਿਮ ਫਾਇਰ ਦਾ ਨਾਮ ਇਹ ਦਿੱਤਾ ਗਿਆ ਆ। ਉੱਦਾਂ ਇਸ ਵੀਕਐਂਡ ਦੇ ਉੱਤੇ ਮੀਂਹ ਦੇ ਅਸਾਰ ਹੈਗੇ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਫਿਰ ਗੜੇਮਾਰੀ ਐਂਡ ਜਿਹੜੀ ਆ ਉਹ ਪੈਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੈਗੀ ਆ। ਹੁਣ ਤਾਂ ਜਿੰਨਾ ਮੀਂਹ ਪਵੇ, ਜਿੰਨੀ ਬਰਫ਼ ਪਵੇ, ਓਨੀ ਹੋਈ ਜਿਹੜੀ ਉਹ ਘੱਟ ਆ। ਬੀਤੇ ਦਿਨਾਂ ਦੇ ਵਿੱਚ ਜਦ ਇਹਨਾਂ ਨੇ ਵਾਟਰ ਲੈਵਲ, ਬਰਫ਼ ਦਾ ਸਨੋ ਪੈਕ ਚੈੱਕ ਕੀਤਾ ਸੀ, ਉਹ ਜਿੰਨਾ ਔਸਤਨ ਹੁੰਦਾ ਆ ਉਸ ਤੋਂ ਮਹਿਜ 60 ਤੋਂ 70% ਦੇ ਦਰਮਿਆਨ ਸੀ। ਵਾਟਰ ਕੰਟੈਂਟ ਲੈਵਲ ਵੀ ਘੱਟ ਸੀ। 1 ਅਪ੍ਰੈਲ ਨੂੰ ਜਿਹੜਾ ਹੈ ਇੱਕ ਵਾਰੀ ਦੁਬਾਰਾ ਇਹਨਾਂ ਨੇ ਚੈੱਕ ਕਰਨਾ ਆ। ਜੋ ਅਸਾਰ ਲੱਗ ਰਹੇ ਆ ਉਹ ਪਾਣੀ ਜਿਹੜਾ ਉਹ ਘੱਟ ਹੀ ਲੱਗਦਾ ਵੀ ਇਸ ਵਾਰ ਰਹੇਗਾ। ਸੋ ਡਰਾਊਟ ਦੇ ਵਿੱਚ, ਸੋਕੇ ਦੇ ਵਿੱਚ ਤੀਜਾ ਸਾਲ ਫਿਰ ਜਿਹੜਾ ਆ ਉਹ ਕੈਲੀਫੋਰਨੀਆ ਨੂੰ ਸਹਿਣਾ ਪੈ ਸਕਦਾ ਆ।
ਆਪਣੇ ਗਵਾਂਢੀ ਸੂਬੇ ਓਰੇਗਨ ਵਾਲੇ ਵੀ ਕਹਿੰਦੇ ਆ ਵੀ ਫਰਵਰੀ ਮਹੀਨੇ ਵਿੱਚ ਤਾਂ ਮੀਂਹ ਪੈਂਦੇ ਰਹਿੰਦੇ ਹੁੰਦੇ ਸੀ, ਇਸ ਵਾਰ ਉੱਥੇ ਵੀ ਧੁੱਪਾਂ ਜਿਹੜੀਆਂ ਉਹ ਲੱਗ ਰਹੀਆਂ ਆ। ਸੋ ਹਰ ਇੱਕ ਪਾਸੇ ਹੀ ਮੌਸਮ ਦੇ ਵਿੱਚ ਤਬਦੀਲੀ ਆ ਉਹ ਵੱਡੇ ਪੱਧਰ ਤੇ ਆਪਾਂ ਦੇਖ ਰਹੇ ਹਾਂ। ਤੇ ਹੁਣ ਜੇ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ, ਅੱਜ ਡਾਓ ਜੋਨ 180 ਪੁਆਇੰਟ ਡਿੱਗਾ 33,615 ਤੇ ਬੰਦ ਹੋਇਆ। S&P 35 ਪੁਆਇੰਟ ਡਿੱਗ ਕੇ 4329 ਦੇ ਉੱਤੇ। ਨੈਸਡੈਕ 200 ਤੇ 25 ਪੁਆਇੰਟ ਡਿੱਗ ਕੇ 13,300 ਤੇ 13 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ ਕਾਫੀ ਵੱਧ ਰਿਹਾ ਆ, 1900 ਤੇ $75 ਪ੍ਰਤੀ ਆਉਂਸ ਜਿਹੜੀ ਇਸ ਟਾਈਮ ਕੀਮਤ ਇਸ ਦੀ ਹੋ ਗਈ ਆ। 10 ਈਅਰ ਯੀਲਡ 1.73% ਤੇ ਕ੍ਰਿਪਟੋ ਕਰੰਸੀ ਜਿਹੜੀ ਆ ਉਹ 38,986 ਦੇ ਉੱਤੇ ਇਸ ਮੌਕੇ ਚੱਲ ਰਹੀ ਹੈ। ਜੀ, ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 76 ਰੁਪਏ ਤੇ 43 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 27 ਸੈਂਟ ਦੇ ਬਰਾਬਰ ਰਹੀ ਆ, ਤੇ ਇੱਕ ਯੂਐਸ ਡਾਲਰ ਦੀ ਕੀਮਤ ਰਸ਼ੀਆ ਦੇ 112 ਰੂਬਲ ਦੇ ਬਰਾਬਰ ਰਹੀ ਆ। ਰਸ਼ੀਆ ਦੀ ਇਕੋਨਮੀ ਜਿਹੜੀ ਆ ਉਹ ਬਹੁਤ ਖਾਸ ਕਰਕੇ ਉਹਨਾਂ ਦੀ ਕਰੰਸੀ ਥੱਲੇ ਨੂੰ ਡਿੱਗਦੀ ਜਾ ਰਹੀ ਆ। ਸਟਾਕ ਮਾਰਕੀਟ ਤਾਂ ਉਹਨਾਂ ਦੀ ਕਈ ਦਿਨਾਂ ਤੋਂ ਬੰਦ ਪਈ ਹੋਈ ਹੈਗੀ ਆ। ਸਭ ਜੀ। ਤੋਂ ਕਹਿੰਦੀ ਪਈ ਲੌਂਗੈਸਟ ਟਾਈਮ ਆ ਵੀ ਇੰਨੇ ਲੰਮੇ ਦਿਨ, ਅੱਜ ਮੇਰੇ ਖਿਆਲ ਨਾਲ 6ਵਾਂ ਦਿਨ ਹੋ ਗਿਆ ਜਦੋਂ ਤੋਂ ਰਸ਼ੀਆ ਦੀ ਸਟਾਕ ਮਾਰਕੀਟ ਕਲੋਜ਼ ਹੀ ਆ। ਤੇ ਉਹਨਾਂ ਨੂੰ ਪਤਾ ਵੀ ਜਿਲੇ ਖੁੱਲੀ ਤਾਂ ਲੋਕਾਂ ਨੇ ਦਵਾ ਦਵਾ ਆਪਣੇ ਸਟਾਕ ਵੇਚ ਦੇਣੇ ਆ ਤੇ ਮਾਰਕੀਟ ਉੱਥੇ ਦੀ ਕ੍ਰੈਸ਼ ਹੋ ਜਾਣੀ ਆ। ਇੱਥੋਂ ਤੱਕ ਕਿ ਹਰਜੋਤ ਸਿੰਘ ਜੀ, ਇਸ ਮਾਰਕੀਟ ਬਾਰੇ ਕਿਹਾ ਜਾ ਰਿਹਾ ਆ ਵੀ ਜਿਹੜੇ ਲੰਡਨ ਐਕਸਚੇਂਜ ਦੇ ਵਿੱਚ ਵੀ ਇਹਨਾਂ ਦੀਆਂ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਦੇ ਸਟਾਕ ਲਿਸਟਡ ਹੈਗੇ ਨੇ। ਬਹੁਤ ਸਾਰੇ ਲੋਕ ਜਿਹੜੇ ਇਨਵੈਸਟਰਸ ਨੇ ਜਦੋਂ ਡਿਪ ਆਉਂਦਾ ਆ ਉਦੋਂ ਬਾਏ ਕਰਦੇ ਨੇ ਸਟਾਕ। ਪਰ ਹੁਣ ਭਾਈ ਧਿਆਨ ਦੇ ਨਾਲ ਕਰਿਓ ਵੀ ਪਤਾ ਨਹੀਂ ਇਹ ਆਰਥਿਕ ਜਿਹੜੀਆਂ ਵੀ ਇਸ ਟਾਈਮ ਮਾਰਾਂ ਹੈਗੀਆਂ ਆ, ਉਹ ਚਾਹੇ ਡਿਪ ਆ ਚਾਹੇ ਸੈਂਟਾਂ 'ਚ ਆ ਗਏ ਆ, ਉਹ ਡਾਲਰਾਂ ਵਾਲੇ ਜਿਹੜੇ ਕਈ ਡਾਲਰਾਂ ਵਾਲੇ ਜਾਂ ਸੈਂਕੜੇ ਡਾਲਰਾਂ ਵਾਲੇ ਜਿਹੜੇ ਸਟਾਕ ਆ ਉਹ ਸੈਂਟਾਂ 'ਚ ਆ ਗਏ ਆ। ਪਰ ਜ਼ਰੂਰੀ ਨਹੀਂ ਆ ਵੀ ਉਹ ਦੁਬਾਰਾ ਜਿਹੜੇ ਉਹ ਵਧਣਗੇ, ਕਿਉਂਕਿ ਕਈ ਕੰਪਨੀਆਂ ਜਦੋਂ ਇੰਨਾ ਨੁਕਸਾਨ ਹੁੰਦਾ ਫਿਰ ਬੈਂਕਰਪਸੀ ਜਿਹੜੀਆਂ ਉਹ ਕਰ ਜਾਂਦੀਆਂ। ਸੋ ਇਹ ਡਿਪ ਦੇ ਉੱਤੇ ਭਾਈ ਧਿਆਨ ਦੇ ਨਾਲ ਦੇਖ ਕੇ, ਜੀ ਸਲਾਹ ਲੈ ਕੇ ਤੇ ਠੰਡੇ ਦਿਮਾਗ ਦੇ ਨਾਲ ਜਿਹੜਾ ਉਹ ਇਨਵੈਸਟਮੈਂਟ ਜੇ ਕਰਿਓ, ਜੇ ਕਰਨੀ ਹੈਗੀ ਆ। ਜੀ, ਸੋ ਰਸ਼ੀਆ ਦੀ ਇੱਕ ਇਕੋਨੋਮਿਸਟ ਦੀ ਜੇ ਮੈਂ ਤੁਹਾਨੂੰ ਸਟੇਟਮੈਂਟ ਦੱਸਦਾ ਜਾਵਾਂ, ਜੀ। ਇਲੀਨਾ ਤਿਕਨੋਵਾ ਇਹ ਇਕੋਨੋਮਿਸਟ ਹੈਗੀ ਆ, ਤੇ ਉਸ ਨੇ ਕੀ ਕਿਹਾ ਵੀ ਉੱਥੇ ਦਾ ਜਿਹੜਾ ਇੱਕ ਚੈਨਲ ਆ ਆਰਬੀਸੀ ਰਸ਼ੀਆ ਦਾ, ਉੱਥੇ ਲਾਈਵ ਇਹ ਕਹਿਤਾ ਵੀ ਰਸ਼ੀਆ ਦੀ ਸਟਾਕ ਮਾਰਕੀਟ ਦੀ ਮੌਤ ਹੋ ਗਈ ਆ, ਵੀ ਡੈਥ ਹੋ ਗਈ ਆ, ਇੱਕ ਦਾ ਡੈਥ ਆਫ ਰਸ਼ੀਆ ਸਟਾਕ ਮਾਰਕੀਟ। ਤੇ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਾਫੀ ਹੋਈ। ਜਦੋਂ ਉਸ ਨੂੰ ਪੁੱਛਿਆ ਗਿਆ ਵੀ ਤੇਰੀ ਜੌਬ ਇਦਾਂ ਦੀ ਫਾਈਨੈਂਸ਼ੀਅਲ ਟਰਬੂਲੈਂਸ ਟਾਈਮ ਦੇ ਉੱਤੇ ਕਿੱਦਾਂ ਰਹੂਗੀ, ਤੇ ਉਹ ਕਹਿੰਦੇ ਵੀ ਮੈਂ 25 ਸਾਲ ਪਹਿਲਾਂ ਸੈਂਟਾ ਕਲੌਜ਼ ਦਾ ਕੰਮ ਕਰਦਾ ਸੀ, ਮੁੜ ਕੇ ਸ਼ਾਇਦ ਉਹੀ ਕੰਮ ਕਰਨਾ ਪਊਗਾ ਜੀ। ਕਹਿੰਦੇ ਉਦੋਂ 1998 ਚ ਕ੍ਰਾਈਸਿਸ ਆਇਆ ਸੀ, ਉਸ ਟਾਈਮ ਦੇ ਉੱਤੇ ਸੇਮ ਕੰਮ ਕਰਨਾ ਪਊਗਾ। ਹਾਂ, ਉਹਨੇ ਉੱਥੇ ਕੱਢ ਕੇ ਬੋਤਲ ਦੀ ਤੇ ਵੋਡਕਾ ਜਿਹੜਾ ਉਹ ਪੀਤਾ, ਜਿਹੜਾ ਅਮਰੀਕਾ ਤੇ ਹੋਰ ਕਈ ਮੁਲਕਾਂ ਨੇ ਜਿਹੜਾ ਉਹ ਬੈਨ ਕਰ ਦਿੱਤਾ। ਕਹਿੰਦੇ ਅਸੀਂ ਵੇਚਣਾ ਨਹੀਂ ਹੈ। ਬਹੁਤ ਸਾਰਿਆਂ ਨੇ ਰਸ਼ੀਆ ਦੇ ਖਿਲਾਫ ਇਹ ਵੀ ਜਿਹੜੇ ਉਹ ਫੈਸਲੇ ਜਿਹੜੇ ਉਹ ਲਏ ਹੈਗੇ ਆ। ਤੇ ਉੱਥੇ ਜਿਹੜੀ ਬੀਬੀ ਨਾਲ ਇੰਟਰਵਿਊ ਕਰ ਰਹੀ ਸੀ, ਕਹਿੰਦੀ ਵੀ ਮੈਂ ਹੁਣ ਇਸ ਸਟੰਟ ਦੇ ਉੱਤੇ ਕੋਈ ਵੀ ਕਮੈਂਟ ਜਿਹੜਾ ਹੈ ਉਹ ਨਹੀਂ ਕਰਨਾ ਚਾਹੁੰਦੀ। ਤੇ ਇੱਥੇ ਹੁਣ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਸਤਿਕਾਰ ਸਨੀ ਕੀ ਜਾਈ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ। US